व्यूअर्स वेलकम बैक ऑन प्रोग्राम। सो व्यूअर्स गलबात होने जा रही है जिस तरह के प्रोग्राम के शुरू में आप दसिया जिहड़ा साडा मेलिंग सिस्टम सी ਉਹ ਜਿਹੜਾ ਡਿਸਟਰਬ ਹੋਇਆ ਪਿਆ ਸੀ ਜਾਂ ਬਲੌਕ ਕੀਤਾ ਗਿਆ ਸੀ ਉਹ ਸੋਲਵ ਹੋ ਚੁੱਕਾ ਹੈ। ਸੋ ਉਸ ਦੇ ਵਿੱਚ ਸਾਨੂੰ 100 ਤੋਂ ਜ਼ਿਆਦਾ ਜਿਹੜੀਆਂ ਈਮੇਲ ਨੇ ਉਹ ਜਿਹੜੀਆਂ ਵਸੂਲ ਹੋਈਆਂ ਨੇ। ਸੋ ਉਹਨਾਂ ਦੇ ਵਿੱਚੋਂ ਆਪਾਂ ਕੁਝ ਚੁਣਿੰਦਾ ਆਪਾਂ ਜਿਹੜੀਆਂ ਈਮੇਲ ਨੇ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਬਟ ਅੱਜ ਇੱਕ ਲਿਖਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਹੜੀ ਕਿ TV 84 ਦੀ ਬਹੁਤ ਹੀ ਸਿਆਣੀ ਬੀਬੀ ਅਮਨਜੋਤ ਕੌਰ ਰਾਮ ਵੱਲੋਂ ਸਾਨੂੰ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਜਿਹੜੀ ਕਿ ਅਮਿਤਾਭ ਬੱਚਨ ਟੱਬਰ ਦੀਆਂ ਕਰਤੂਤਾਂ ਵੱਲ ਧਿਆਨ ਜਿਹੜਾ ਸਾਡਾ ਉਹ ਦਿਵਾਉਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਪਿਛਲੇ ਲਗਭਗ 2-3 ਮਹੀਨੇ ਤੋਂ ਹੀ ਮੈਨੂੰ ਇਹ ਲੱਗ ਰਿਹਾ ਸੀ ਵੀ ਕੁਛ ਨਾ ਕੁਛ ਗੜਬੜ ਹੈ। ਅੱਜ ਅਸੀਂ ਆਪਣੀ ਟੈਕਨੀਕਲ ਟੀਮ ਦੇ ਖਾਸ ਨੁਮਾਇੰਦੇ ਰਾਹੀਂ ਜਦੋਂ ਸਾਰੇ ਨੂੰ ਰੀਵਿਜ਼ਿਟ ਕੀਤਾ ਤੇ ਇਹ ਬਲੌਕਡ ਨਜ਼ਰ ਆਇਆ ਸਾਰਾ ਸਿਸਟਮ। ਔਰ ਅਸੀਂ ਜਿਨ੍ਹਾਂ ਨੂੰ ਬਹੁਤ ਮਿਸ ਕੀਤਾ, ਮੈਂ ਹਮੇਸ਼ਾ ਹੀ ਸਾਡੇ ਪਾਕਿਸਤਾਨੀ ਵੀਰ ਭੈਣਾਂ ਜਿਹੜੇ ਬੜੇ ਜਿਹੜਾ ਡੀਟੇਲ ਦੇ ਵਿੱਚ ਸਾਨੂੰ ਲਿਖਦੇ ਨੇ, ਸਾਡੇ ਲਈ ਜਾਣਨ ਵਾਲਾ ਵੀ ਲਰਨ ਕਰਨ ਵਾਲਾ ਵੀ ਹੁੰਦਾ। ਔਰ ਖਾਸ ਤੌਰ 'ਤੇ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਦੀ ਲਿਖਤ ਅਸੀਂ ਹਮੇਸ਼ਾ ਹੀ TV 84 ਦਾ ਸ਼ਿੰਗਾਰ ਬਣੇ ਹੈ, ਕਿਉਂਕਿ ਉਹਨਾਂ ਦਾ ਹਰ ਲਫ਼ਜ਼ ਵੈਲ ਰਿਸਰਚਡ ਹੁੰਦਾ ਹੈ, ਬੈਲੈਂਸਡ ਹੁੰਦਾ ਹੈ। ਔਰ ਮੈਨੂੰ ਕਦੇ ਵੀ ਨਹੀਂ ਲੱਗਦਾ ਹੁੰਦਾ, ਹਾਲਾਂ ਮੈਨੂੰ ਕਈਆਂ ਨੇ ਬਾਅਦ 'ਚ ਪੁਆਇੰਟ ਆਊਟ ਵੀ ਕੀਤਾ ਕਿ ਜੀ ਤੁਸੀਂ ਸਾਰੀ ਲਿਖਤ ਪੜ੍ਹਨ ਕੋਲੋਂ ਜੇ ਉਸ 'ਤੇ ਥੋੜ੍ਹੇ ਬਹੁਤ ਕੰਟੈਂਟ, ਮੈਂ ਕਿਹਾ ਜੀ ਉਹਨਾਂ ਦੀ ਲਿਖਤ ਬਿਗਨਿੰਗ ਤੋਂ ਐਂਡ ਤੱਕ ਕਿਵੇਂ ਹੁੰਦੀ ਹੈ, ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੁੰਦੀ ਹੈ। ਔਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਇਸ ਲਿਖਤ ਦਾ ਪਾਠ ਹੀ ਕੀਤਾ ਜਾ ਸਕਦਾ, ਪੜ੍ਹਿਆ ਜਾ ਸਕਦਾ, ਇਸ ਨੂੰ ਇਹਦੇ 'ਚੋਂ ਕੌਮਾ ਵੀ ਕੱਟਿਆ ਨਹੀਂ ਜਾ ਸਕਦਾ। ਔਰ ਮੈਨੂੰ ਖੁਸ਼ੀ ਹੋਈ ਭੈਣ ਜੀ ਅਮਨਜੋਤ ਕੌਰ ਹੋਰਾਂ ਦੀਆਂ ਵੀ 2-3 ਲਿਖਤਾਂ, ਪਰ ਜਿਹੜੀ ਲੇਟੈਸਟ ਹੈ ਮੈਂ ਉਹ ਪਿਕ ਕੀਤਾ ਕਿਉਂਕਿ ਮੈਂ 1-2 ਦਿਨ ਪਹਿਲਾਂ ਹੀ ਦੇਖ ਰਿਹਾ ਸੀ ਕਿ ਅਮਿਤਾਭ ਬੱਚਨ ਉਹਦਾ 80ਵਾਂ ਜਨਮ ਦਿਨ, ਉਹਦੀ ਧੀ ਔਰ ਦੂਜਾ ਔਰ ਉਹਦੇ ਜਿਹੜੇ ਵੱਡਾ ਇੱਕ ਜਿਹੜਾ ਫੈਨ ਫਾਲੋਅਰ ਬਣਾਏ ਹੁੰਦੇ ਨੇ, ਬਹੁਤੇ ਤਾਂ ਉਹਨਾਂ ਜਾਲੀ ਕਿਸਮ ਦੇ ਹੁੰਦੇ ਨੇ। ਦੇ ਮੇਕ ਸ਼ੋਰ ਕਿਉਂਕਿ ਇਹਨਾਂ ਨੇ ਜਦੋਂ ਤੋਂ ਇਹ ਬਿਲਕੁਲ ਹਿੰਦੂ ਤੋਂ ਵੀ ਏਜੰਡੇ ਨੂੰ ਹੀ ਅੱਗੇ ਤੋਰਨ ਵਾਲਾ ਹੈ। ਪਹਿਲਾਂ ਰਾਜੀਵ ਗਾਂਧੀ ਦੇ ਨਾਲ ਰਲ ਕੇ ਸੀ ਜਦੋਂ ਖੂਨ ਕਾ ਬਦਲਾ ਖੂਨ ਦੇ ਨਾਲ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਆਗਾਜ਼ ਉਹਨੇ ਕੀਤਾ ਕਿ ਜੀ ਇਹ ਖੂਨ ਕੇ ਛੀਂਟੇ ਕਾਤਲੋਂ ਕੇ ਘਰੋਂ ਤੱਕ ਪਹੁੰਚਾ ਦਿਓ। ਔਰ ਉਸ ਤੋਂ ਬਾਅਦ ਇਹਦਾ ਜੋ ਰਵੱਈਆ ਰਿਹਾ ਔਰ ਜਿਸ ਕਿਸਮ ਦਾ ਹੁਣ ਉਹ ਬਿਲਕੁਲ ਹੀ ਹਿੰਦੂਤਵਾ ਦਾ ਤਾਂ ਬ੍ਰਾਂਡ ਐਂਬੈਸਡਰ ਹੈ, ਮੋਦੀ ਨੇ ਵੀ ਖੜਾ ਕੀਤਾ ਹੈ। ਲੇਕਿਨ ਕਿਸ ਹੱਦ ਤੱਕ ਜਾ ਕੇ ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਹ ਕਿਵੇਂ ਪ੍ਰਭਾਵਿਤ ਕਰ ਰਹੇ ਨੇ ਈਵਨ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜਾਂ ਇਹਨਾਂ ਦੇ ਬੰਦੇ IT ਸੈੱਲ 'ਤੇ ਬੈਠੇ। ਔਰ ਮੈਂ ਵਕਤ ਦੀ ਸੀਮਾ ਵੀ ਹੈ ਤਾਂ ਮੈਂ ਇਹਦੇ 'ਤੇ ਬਹੁਤਾ ਕਮੈਂਟ ਨਹੀਂ ਕਰਾਂਗਾ। ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜਿਹੜੀ ਲਿਖਤ ਵੀ ਭੇਜੀ ਹੈ ਉਹਦਾ ਜਿਹੜਾ ਸਿਰਲੇਖ ਹੈ ਜਾਂ टाइटल है बचन्स थ्रेटन ऑनलाइन यूजर्स फॉर पोस्टिंग अबाउट 1984 बॉफर्स कि ये बचन्स सो ਜ਼ਾਹਰ है कि हुण इकल्ला एक बचन नहीं है, इन्हां दा सारा कुनबा और अगों जिहड़े इन्हां दे हायरलिंग्स ने उन्हां दा। और उहदे च उन्होंने कहा कि दिस इज़ ए रीसेंट एक्सपीरियंस, टेक माई वर्ड फॉर इट एज द मैसेज ऑफ थ्रेट्स आर सेंट टू यूजर्स प्राइवेटली बाई रेडिट कोरा टाइप साइट्स एंड आर नॉट पब्लिक। ਹੁਣ ਜਿਹੜਾ ਕੋਰਾ ਜਾਂ ਕੋਰਾ ਹੈ ਇਹ ਐਸਾ ਪਲੇਟਫਾਰਮ ਹੈ ਜਦੋਂ ਤੁਸੀਂ ਕਿਸੇ ਚੀਜ਼ ਦੀ ਲਈ ਬੜੀ ਡੈਫੀਨਿਟ ਇਨਫੋਰਮੇਸ਼ਨ ਲੈਣੀ ਹੈ ਤੇ ਇਹਨਾਂ ਦਾ ਪਲੇਟਫਾਰਮ ਹੁੰਦਾ ਹੈ। ਔਰ ਭੈਣ ਜੀ ਦੇ ਕਹਿਣ ਮੁਤਾਬਕ ਇਹ ਪ੍ਰਾਈਵੇਟਲੀ ਇਹਨਾਂ ਵੱਲੋਂ ਰੀਡਿਟ ਔਰ ਕੋਰਾ ਟਾਈਪ ਜਿਹੜੇ ਦੂਜੇ ਸਾਈਟ ਨੇ ਉਹ ਥ੍ਰੈਟਸ ਭੇਜੀਆਂ ਜਾਂਦੀਆਂ ਨੇ। ਅਮਿਤਾਭ ਬੱਚਨ ਐਂਡ ਹਿਜ਼ PR ਟੀਮ ਕੀਪ ਹੌਕ ਆਈ ਔਨ ਸੋਸ਼ਲ ਮੀਡੀਆ and have now begun to get articles, blogs, sites removed or shadow banned or removed from search results on Google and posts deleted on Reddit, Quora, Facebook that refer to real life controversies and cases of Amitabh like Bofors and his inciting violence against Sikhs in 1984। ਔਰ ਉਹਨਾਂ ਨੇ ਵੇਰਵੇ ਨਾਲ ਦਿੱਤਾ ਹੈ ਕਿ ਵੀ ਕਿਵੇਂ ਉਹਦੀ PR ਟੀਮ ਬਚਨਸ ਦੀ ਬੈਠੀ ਹੋਈ ਹੈ, ਜਿਹੜੇ ਉਹਨਾਂ ਲਿਖਤਾਂ ਨੂੰ, ਬਲੌਗਸ ਨੂੰ, ਸਾਈਟਸ ਨੂੰ ਔਰ ਈਵਨ ਗੂਗਲ ਸਰਚ ਦੇ ਵਿੱਚ ਪਾਇਆ ਵੀ ਜਿਹਦੇ ਥੱਲੇ ਅਮਿਤਾਭ ਬੱਚਨ ਦੇ ਖਿਲਾਫ ਜੋ ਨਵੰਬਰ 84 ਦੀ ਨਸਲਕੁਸ਼ੀ ਦੇ ਇਲਜ਼ਾਮ ਨੇ ਔਰ ਬੋਫਰਸ ਕਾਂਡ ਦੇ ਵਿੱਚ, ਕਿਉਂਕਿ ਉਦੋਂ ਤਾਂ ਇਹ ਪੂਰਾ ਚਮੀ ਸੀ ਇੰਦਰਾ ਗਾਂਧੀ ਦੇ ਟੱਬਰ ਨਾਲ, ਉਹਦਾ ਪੁੱਤਰ ਸੀ। ਔਰ ਇਸੇ ਤਰ੍ਹਾਂ ਜਦੋਂ ਬਾਅਦ ਦੇ ਵਿੱਚ ਵੀ
ਪਨਾਮਾ ਲੀਕ ਕੇਸ ਆਇਆ ਉਹਦੇ 'ਚ ਵੀ ਇਹਦਾ ਨਾਂ ਆਇਆ ਸੀ, ਪਰ ਉਦੋਂ ਇਹ ਹਿੰਦੂਤਵਾਦ ਦੇ ਬੈਂਡ ਵੈਗਨ 'ਤੇ ਖੁੱਲ੍ਹੇਆਮ ਚੜ੍ਹ ਚੁੱਕਾ ਸੀ, ਇਸ ਲਈ ਇਹਨੂੰ ਜਿਹੜਾ ਉਹਦੇ 'ਤੇ ਕਾਰਵਾਈ ਨਹੀਂ ਹੋਈ। ਹਾਲਾਂ ਪਾਕਿਸਤਾਨ 'ਚੋਂ ਪਨਾਮਾ ਪੇਪਰਸ ਨੂੰ ਲੈ ਕੇ ਤਾਂ ਤਖਤੇ ਉਲਟ ਗਏ, ਲੇਕਿਨ ਇਹ ਕਿਉਂਕਿ ਹਿੰਦੂਤਵਾਦ ਦਾ ਸਿਪਾਹ ਸਲਾਰ ਹੈ। ਫਿਰ ਇਹ ਭੈਣ ਜੀ ਕਹਿੰਦੇ ਨੇ, ਆਈ ਹੈਵ ਰਿਲਾਇਬਲ ਇਨਫੋਰਮੇਸ਼ਨ ਫਰੋਮ ਏ ਫਰੈਂਡ ਐਂਡ ਐਕਸਪੀਰੀਅੰਸਡ ਇਟ ਮਾਈ ਸੈਲਫ ਆਲਸੋ ਹਾਊ ਵੀ ਗॉट ਵਾਰਨਿੰਗਸ ਫਰੋਮ ਮੋਡਰੇਟਰਸ ਐਟ ਰੈਡਿਟ, ਕੋਰਾ ਔਰ ਪੋਸਟਿੰਗ for posting on Bofors 1984, Amitabh grabbing land at Barabanki in UP, and we were threatened with legal action if we posted about his personal life, and we were warned that our accounts will be banned. ਉਹਨਾਂ ਨੇ ਆਪਣੇ ਦੋਸਤ ਦਾ ਵੀ ਜ਼ਿਕਰ ਕੀਤਾ, ਸਹੇਲੀ ਦਾ ਜਾਂ ਜਿਹੜੇ ਉਹਨਾਂ ਦੇ ਨਾਲ ਜਾਣੂ ਨੇ, ਔਰ ਉਹਨਾਂ ਨੇ ਕਿਹਾ ਜੀ ਆਹ ਜਿਹੜੇ ਨੇ ਸਾਈਟ ਉਹਨਾਂ ਦੇ ਮੋਡਰੇਟਰਸ ਨੇ ਸਾਨੂੰ ਵਾਰਨ ਕੀਤਾ ਕਿ ਭਾਈ ਜੇ ਤੁਸੀਂ, ਔਰ ਇਹਨਾਂ ਨੇ ਜਿਵੇਂ ਬਾਰਾਬੰਕੀ ਕੇਸ ਆਇਆ ਸੀ ਵੀ ਉੱਥੇ ਕਿਵੇਂ ਜ਼ਮੀਨ 'ਤੇ ਕਬਜ਼ਾ ਜਮਾਇਆ, ਕਿ ਵੀ ਜੇ ਕਰੋਗੇ ਤਾਂ ਫਿਰ ਤੁਹਾਡੇ ਅਕਾਊਂਟ ਬੈਨ ਕੀਤੇ ਜਾਣਗੇ। In 2020, Amitabh had personally threatened blogger Ajmer Randhawa, who blogged about his role in 1984 and said he would send his fans to exterminate him, used words like ਠੋਕ ਦੋ ਸਾਲੇ ਕੋ। ਇਹ ਉਹਨਾਂ ਨੇ ਅਜਮੇਰ ਰੰਧਾਵਾ ਨੂੰ, ਜਿਹਨੇ ਇਹਦਾ ਰੋਲ ਜੋ ਸੀ ਇਹਦਾ ਅਮਿਤਾਭ ਬੱਚਨ ਦਾ 1984 ਦੀ ਸਿੱਖ ਨਸਲਕੁਸ਼ੀ 'ਚ, ਔਰ ਨਾਲ ਭੈਣ ਜੀ ਨੇ ਉਹਦਾ ਲਿੰਕ ਵੀ ਭੇਜਿਆ। ਨਾਓ ਹਿਸ ਟੀਮ ਮੋਨੀਟਰਸ ਸੋਸ਼ਲ ਮੀਡੀਆ ਸਾਈਟਸ ਐਂਡ ਐਪਸ, gets posts removed about his cases and controversies, and they threaten anyone with bans and lawsuits if they post about him. My friend is also scared now, and she says she has stopped posting about Bachans and their cases now, as Reddit threatened to ban her and Bachans PR team threatened legal action against her. ਹੁਣ ਇਸ ਤੋਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਇਹ ਜਿਹੜਾ ਵੱਡਾ ਦੇਸ਼ ਭਗਤ ਵੀ ਬਣਿਆ ਹੁੰਦਾ ਹੈ, ਵੱਡਾ ਬਾਬਾ ਬਣ ਕੇ, ਜਿਵੇਂ ਉਹ ਕੌਣ ਬਣੇਗਾ ਕਰੋੜਪਤੀ ਤੇ ਕੀ ਡਰਾਮੇ, ਪਰ ਇਹ ਠੱਗ ਨੇ, ਸਾਰੇ ਗੁੰਡੇ ਨੇ। ਔਰ ਮੈਨੂੰ ਭੁੱਲ ਗਿਆ ਨਾ ਉਹਦਾ, ਬੰਬੇ ਦਾ ਕੇਦਾਰ ਖਾਨ ਕਿ ਕੌਣ, ਜਿਹੜਾ ਵਿਚਾਰੇ ਦੀ ਡੈਥ ਹੋਈ ਕੈਨੇਡਾ 'ਚ ਸੀ ਆਪਣੇ, ਉਹਨੇ ਕਿਹਾ ਸੀ ਕਿੰਨਾ ਕਿਰਤਕਾਨ ਆਦਮੀ ਹੈ ਕਿ ਵੀ ਮੈਂ ਇਹਨੂੰ ਕਿੱਥੋਂ ਕਿੱਥੇ ਪਹੁੰਚਾਇਆ, ਤੇ ਇਹ ਜਿਹੜਾ ਈਵਨ ਦੇਖਣ ਦਾ ਕੀ ਆਉਣਾ ਸੀ, ਉਸੇ ਹਸਪੀਟਲ 'ਚ ਵੀ ਆਇਆ, ਇਹਦਾ ਕੋਈ ਹੋਰ ਬਿਮਾਰ ਸੀ ਪਰ ਇਹ ਨਹੀਂ ਆਇਆ। ਸੋ ਇਹ ਇਸ ਕਿਸਮ ਦੇ ਕਿਰਤਕਾਨ ਔਰ ਹਿੰਦੂ ਤੋਂ ਵੀ ਵਿਚਾਰਧਾਰਾ ਵਾਲੇ ਲੋਕ ਨੇ। ਫਿਰ ਉਹਨਾਂ ਨੇ ਕਿਹਾ ਭੈਣ ਜੀ ਨੇ, ਆਈ ਅਰਜ ਯੂ ਟੂ ਪਲੀਜ਼ ਹਿੰਟ ਐਟ ਇਟ ਐਂਡ ਐਕਸਪੋਜ਼ ਹਾਊ ਬਚਨ ਹੈਜ਼ ਅਨਲੀਸ਼ਡ ਹਿਜ਼ ਟ੍ਰੋਲਸ, bots and personal IT cell PR team on every major social media site to remove content exposing his crimes or ban accounts posting about him, especially his role in 1984 and Bofors। ਕਿ ਭਾਈ ਇਹ ਉਹਨਾਂ ਨੇ ਕਿਹਾ ਅਸੀਂ ਬਿਲਕੁਲ ਭੈਣ ਜੀ ਦੇ ਹੁਕਮ ਨੂੰ ਵਜਾ ਰਹੇ, ਔਰ ਮੈਨੂੰ ਖੁਸ਼ੀ ਹੈ ਕਿਉਂਕਿ ਮੈਂ ਫਿਕਰਮੰਦ ਵੀ ਸੀ ਇਹਨਾਂ ਦੀ ਸੇਫਟੀ ਨੂੰ ਲੈ ਕੇ ਵੀ, ਔਰ ਇੰਨੀ ਦੇਰ ਬਾਅਦ ਜਿਹੜਾ ਹੈ ਉਹ ਇੱਕ ਸਾਈ ਆਫ ਰਿਲੀਫ ਹੈ। ਇਟ ਵਿਲ ਆਲਸੋ ਹੈਲਪ ਐਜ਼ ਦਿਸ ਡੈਵਲਸ ਬਰਥਡੇ ਇਜ਼ ਅਰਾਊਂਡ ਦਾ ਕਾਰਨਰ ਐਂਡ ਟਾਈਟਲ ਆਫ ਯੋਰ ਵੀਡੀਓ ਵਿਲ ਅਪੀਅਰ ਇਨ ਸਰਚ ਟ੍ਰੈਂਡਸ ਔਨ YouTube ਦੈਨ। ਦੇਖੋ ਜੀ, ਅਸੀਂ ਭਾਵੇਂ ਹੁਣ 1-2 ਦਿਨ ਹੀ ਲੰਘੇ ਨੇ ਜਨਮ ਦਿਨ ਨੂੰ, ਪਰ ਤੋਹਫਾ ਇਹਨੂੰ ਦੇ ਦਿੱਤਾ ਜਨਮ ਦਿਨ ਦਾ, ਔਰ ਇਹ ਜੁੱਤੀਆਂ ਦੇ ਹੱਕਦਾਰ ਨੇ ਇਸ ਕਿਸਮ ਦੇ। ਔਰ ਪਲੀਜ਼ ਕੰਸੀਡਰ ਐਕਸਪੋਜ਼ਿੰਗ ਹਾਊ ਈਵਨ celebrity IT cells and PR teams are targeting minorities online and not just political party IT cells। ਕਿ ਵੀ ਇਹ ਇਕੱਲਾ ਇਹ ਨਹੀਂ ਹੈ ਕਿ ਪੋਲੀਟੀਕਲ ਪਾਰਟੀ IT ਸੈੱਲ ਨੂੰ ਹੀ ਕਰਦੇ ਨੇ, ਮਾਈਨੋਰਟੀਜ਼ ਨੂੰ ਵੀ। ਔਰ ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।